ਪੰਜਾਬੀ ਰੇਡੀਓ ਜਗਾਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਸਭ ਨੂੰ ਹੀ ਜੀ ਆਇਆਂ। ਵੇਲਾ ਹੁੰਦਾ ਹੈ ਖਬਰਾਂ ਦਾ, ਖਬਰ ਤੇ ਨਜ਼ਰ ਪ੍ਰੋਗਰਾਮ ਪੰਜਾਬ ਤੋਂ ਬਲਤੇਜ ਪੰਨੂ ਜੀ ਜੁੜਨਗੇ ਸਾਡੇ ਨਾਲ ਪਟਿਆਲਾ ਸਟੂਡੀਓ ਤੋਂ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500। ਗੁਰਦੀਪ ਸਿੰਘ ਵੈਦਿਕ ਗਲੋਬਲ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਤਿਵਾਨਾ ਫਰੈਜ਼ਨੋ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਟਰਕੀਆਣਾ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਤਾਂ ਕਾਂਗਰਸ ਪੰਜਾਬ ਦੀ ਗੱਲ ਕਰੀਏ। ਸਿੱਧੂ ਧੜੇ ਦੇ 4 ਵਜ਼ੀਰ ਉੱਤਰਾਖੰਡ ਵੱਲ ਚੱਲੇ ਪਏ। ਕੁਝ ਇਹ ਜਿਹੜਾ ਮਾਮਲਾ ਹੈ ਇਹ ਕਾਫੀ ਭਖਿਆ ਹੋਇਆ ਇਸ ਵੇਲੇ, ਔਰ ਕੈਪਟਨ ਸਰਕਾਰ ਦੇ ਵਾਸਤੇ ਇਹ ਐਗਜ਼ੈਕਟਲੀ ਉਹੋ ਜਿਹਾ ਸਿਨੈਰੀਓ ਫਿਰ ਬਣਦਾ ਜਾ ਰਿਹਾ ਜਿਹੋ ਜਿਹਾ 2002 ਤੋਂ 7 ਦੀ ਉਹਨਾਂ ਦੀ ਟਨਿਓਰ ਦੇ ਦੌਰਾਨ 2006 ਦੇ ਵਿੱਚ ਰਜਿੰਦਰ ਕੌਰ ਭੱਠਲ ਹੋਰਾਂ ਨੇ ਬਣਾ ਦਿੱਤਾ ਸੀ। ਉਦੋਂ ਦੇ ਵਿੱਚ ਤੇ ਅੱਜ ਦੇ ਵਿੱਚ ਫਰਕ ਇੰਨਾ ਕੁ ਹੈ ਕਿ ਰਜਿੰਦਰ ਕੌਰ ਭੱਠਲ ਹੋਰੀ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਭਾਲਦੇ ਸੀ ਤੇ ਉਹ ਚੁੱਪ ਵੀ ਹੋ ਗਏ ਸੀਗੇ ਇਹ ਲੈ ਕੇ। ਅੱਜ ਇਹਨਾਂ ਦੇ ਵਿੱਚੋਂ ਕੋਈ ਵੀ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਲੈਣ ਵਾਲਾ ਜਾਂ ਉਹਦੇ ਨਾਲ ਸੈਟਿਸਫਾਈਡ ਹੋਣ ਵਾਲਾ ਨਹੀਂ ਹੈਗਾ। ਜਿਹੜੇ 4 ਮੰਤਰੀ ਨੇ, ਜਿਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸੁਖ ਸਰਕਾਰੀਆ, ਚਰਨਜੀਤ ਸਿੰਘ ਚੰਨੀ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਦੇ ਨਾਲ ਪ੍ਰਗਟ ਸਿੰਘ ਜਿਹੜੇ ਜਨਰਲ ਸਕੱਤਰ ਲਾਏ ਗਏ ਆ, ਇਹ 5 ਜਾਣੇ ਜਿਹੜੇ ਆ ਉਹ ਗਏ ਆ ਉੱਤਰਾਖੰਡ ਵੱਲ ਨੂੰ। ਉੱਤਰਾਖੰਡ ਨੂੰ ਇਸ ਕਰਕੇ ਗਏ ਆ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਉੱਤਰਾਖੰਡ ਦੇ ਵਿੱਚ ਨੇ। ਜਿਹੜੇ ਕਾਂਗਰਸ ਦੇ ਆਗੂ ਨੇ ਵੇਣੂ ਗੋਪਾਲ, ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ ਕਿ ਉਹਨਾਂ ਕੋਲੋਂ ਸਮਾਂ ਮੰਗਿਆ ਗਿਆ ਇਹਨਾਂ ਦੇ ਵੱਲੋਂ ਹਾਈ ਕਮਾਂਡ ਕੋਲੋਂ, ਕਿਉਂਕਿ ਇਹ ਥਰੂ ਰਾਵਤ ਦੇ ਜਾਣਾ ਚਾਹੁੰਦੇ ਆ, ਕਿਉਂਕਿ ਪੰਜਾਬ ਮਾਮਲਿਆਂ ਦੇ ਉਹ ਇੰਚਾਰਜ ਨੇ। ਇਹਨਾਂ ਨੂੰ ਹਾਈ ਕਮਾਂਡ ਤੋਂ ਵੀ ਸਮਾਂ ਮਿਲ ਜਾਣ ਦੇ ਆਸਾਰ ਤਾਂ ਜਿਹੜੇ ਉਹ ਪੂਰੇ ਹੈਗੇ ਆ। ਹਾਲਾਂਕਿ ਸ਼ਾਮ ਜਾਂ ਰਾਤ ਪੈਂਦਿਆਂ ਜਿਹੜਾ ਮੁੱਖ ਮੰਤਰੀ ਦਫ਼ਤਰ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ, ਜਿਹਦੇ ਵਿੱਚ ਉਹਨਾਂ ਨੇ ਆਖਿਆ ਕਿ ਰਾਜਾ ਵੜਿੰਗ, ਦਲਬੀਰ ਸਿੰਘ ਗੋਲਡੀ, ਕੁਲਦੀਪ ਵੈਦ, ਅੰਗਦ ਸਿੰਘ, ਸੰਤੋਖ ਸਿੰਘ, ਗੁਰਕੀਰਤ ਕੋਟਲੀ ਤੇ ਸਾਬਕਾ ਵਿਧਾਇਕ ਅਜੀਤਿੰਦਰ ਮੋਫਰ ਨੇ ਇਹ ਕਿਹਾ ਕਿ ਉਹ ਕਿਸੇ ਮੁਹਿੰਮ ਦਾ ਹਿੱਸਾ ਨਹੀਂ। ਇਹਨਾਂ ਦੇ ਵਿੱਚੋਂ ਕਿਸੇ ਨੇ ਕੈਮਰੇ ਸਾਹਮਣੇ ਆ ਕੇ ਜਾਂ ਆਪਣੇ ਤੌਰ ਦੇ ਉੱਤੇ ਬਿਆਨ ਜਾਰੀ ਕਰਕੇ ਇੰਡੀਵਿਜੂਅਲ ਇਹ ਗੱਲ ਨਹੀਂ ਆਖੀ ਕਿ ਉਹ ਹਿੱਸਾ ਨਹੀਂ। ਇਹ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਜਿਹੜੀ ਆ ਉਹ ਚਿੱਠੀ ਜਾਰੀ ਕੀਤੀ ਗਈ ਹੈ। ਤਾਂ ਉਥੋਂ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਸਭ ਨੂੰ ਪਤਾ ਹੈ ਕਿ ਸ਼ਰਾਰਤ ਦੇ ਨਾਲ ਚਿੱਠੀਆਂ ਉਹੀ ਨਾਵਾਂ ਦੇ ਤਹਿਤ ਜਾਰੀ ਕਰ ਦਿੱਤੀਆਂ ਜਿਹੜੀਆਂ ਉਹ ਜਾਂਦੀਆਂ ਨੇ। ਇਹ ਉਹੋ ਜਿਹਾ ਹੀ ਜਿਹੜਾ ਕਿਹਾ ਜਾ ਰਿਹਾ। ਇਹਨਾਂ ਨੇ ਜਿਹੜਾ ਇੱਧਰ ਉੱਤਰਾਖੰਡ ਵੱਲ ਨੂੰ ਜਾਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਵੀ ਇਹਨਾਂ ਦੇ ਨਾਲ ਮੀਟਿੰਗ ਕੀਤੀ, ਜਿਹੜੇ ਕਿ ਪਹਿਲੀ ਮੀਟਿੰਗ ਦੇ ਵਿੱਚ ਇਸ ਕਰਕੇ ਨਹੀਂ ਸੀਗਾ ਕਿ ਉਹ ਪ੍ਰਧਾਨ ਹੋਣ ਦੇ ਨਾਤੇ ਇੱਕ ਧੜੇ ਦੇ ਨਾਲ ਮੀਟਿੰਗ ਜੇ ਕਰੂਗਾ ਤੇ ਉਹਦੇ ਨਾਲ ਕੰਟਰੋਵਰਸੀ ਜਿਹੜੀ ਉਹ ਹੋ ਜਾਣੀ ਹੈ। ਉਹਨੇ ਬਾਅਦ ਦੇ ਵਿੱਚ ਟਵੀਟ ਕੀਤਾ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦਾ ਫੋਨ ਆਇਆ ਸੀ, ਜਿਹਦੇ ਕਰਕੇ ਉਹਨਾਂ ਨੇ ਮੀਟਿੰਗ ਇਹਦੇ ਨਾਲ ਕੀਤੀ ਆ। ਇਹਦੇ ਵਿੱਚ ਸਟ੍ਰੈਟਜੀ ਜਿਹੜੀ ਆ ਉਹ ਲੀਕੀ ਗਈ। ਉਧਰ ਪੂਰਾ ਦਿਨ ਭਰ ਨੈਸ਼ਨਲ ਪੱਧਰ ਦੇ ਉੱਤੇ ਇਹ ਗੱਲ ਛਾਈ ਰਹੀ ਕਿ ਨਵਜੋਤ ਸਿੰਘ ਸਿੱਧੂ ਦੇ ਇੱਕ ਸਲਾਹਕਾਰ ਜਿਹੜਾ ਉਹਦੇ ਵੱਲੋਂ ਫੇਸਬੁੱਕ ਦੇ ਉੱਤੇ ਪਾਈ ਗਈ ਪੋਸਟ, ਜਿਹਦੇ ਵਿੱਚ ਅਰੂਸਾ ਆਲਮ ਦੀਆਂ ਫੋਟੋਆਂ, ਖਾਸ ਤੌਰ ਦੇ ਉੱਤੇ ਅਰੂਸਾ ਆਲਮ ਦੀ ਫੋਟੋ, ਡੀਜੀਪੀ ਦਿਨਕਰ ਗੁਪਤਾ ਤੇ ਉਹਨਾਂ ਦੀ ਪਤਨੀ ਜਿਹੜੀ ਕਿ ਚੀਫ ਸੈਕਟਰੀ ਆ, ਉਹਨਾਂ ਦੇ ਨਾਲ ਜਿਹੜੀ ਸੀ ਉਹ ਇਸ ਪੱਖੋਂ ਚਰਚਾ ਦੇ ਵਿੱਚ ਰਹੀ ਕਿ ਇਹ ਦੋਵੇਂ ਅਸ਼ੀਰਵਾਦ ਲੈਣ ਲਈ ਅਰੂਸਾ ਆਲਮ ਦੇ ਕੋਲੇ ਕਿਉਂ ਗਏ ਆ। ਉਹਨਾਂ ਨੇ ਇਹ ਵੀ ਸਵਾਲ ਜਿਹੜੇ ਉਹ ਖੜੇ ਕੀਤੇ ਕਿ ਵੀਜ਼ਾ ਉਹਨੂੰ ਕੌਣ ਦਿੰਦਾ ਸੀਗਾ, ਔਰ ਪਾਕਿਸਤਾਨ ਦੇ ਜਿਹੜੇ ਬਾਸ਼ਿੰਦੇ ਨੇ, ਪਾਕਿਸਤਾਨ ਦੇ ਜਿਹੜੇ ਨਾਗਰਿਕ ਨੇ, ਉਹਨਾਂ ਨੂੰ ਵੀਜ਼ਾ ਬੜੀਆਂ ਸਟ੍ਰਿਕਟ ਸ਼ਰਤਾਂ ਦੇ ਤਹਿਤ ਖਾਸ ਥਾਵਾਂ ਦੇ ਉੱਤੇ ਜਾਣ ਦੇ ਵਾਸਤੇ ਮਿਲਦਾ, ਜਦੋਂ ਕਿ ਅਰੂਸਾ ਆਲਮ ਨੂੰ ਖੁੱਲਾ ਵੀਜ਼ਾ ਕਿਹਨੇ ਦਿੱਤਾ ਹੋਇਆ ਸੀ। ਉਹਨੇ ਇਹ ਵੀ ਸਵਾਲ ਜਿਹੜਾ ਜੀ ਖੜਾ ਕੀਤਾ ਕਿ ਹਰਸਿਮਰਤ ਕੌਰ ਬਾਦਲ ਹੋਰੀ ਉਹਨੂੰ ਵੀਜ਼ਾ ਦਿਵਾਉਣ ਦੇ ਵਾਸਤੇ ਮਦਦ ਕਰਦੇ ਰਹੇ ਆ। ਇਹ ਖਬਰ ਨੈਸ਼ਨਲ ਲੈਵਲ ਦੇ ਅਖਬਾਰਾਂ ਦੇ ਵਿੱਚ ਵੀ ਜਿਹੜੀ ਉਹ ਛਪੀ ਚੱਲਦੀ ਰਹੀ। ਇਹਦੇ ਉੱਤੇ ਅਜੇ ਤੱਕ ਜਿਹੜਾ ਉਹ ਕੋਈ ਪ੍ਰਤੀਕਰਮ ਮੁੱਖ ਮੰਤਰੀ ਦਫ਼ਤਰ ਦਾ, ਮੁੱਖ ਮੰਤਰੀ ਹੋਰਾਂ ਦਾ, ਹਰਸਿਮਰਤ ਕੌਰ ਹੋਰਾਂ ਦਾ ਨਾਮ ਹੈ ਅਕਾਲੀ ਦਲ ਦਾ, ਕੋਈ ਨਹੀਂ ਆਇਆ ਜੀ। ਆਉਣਾ ਵੀ ਨਹੀਂਗਾ ਜੀ। ਬਹੁਤ ਕੁਛ ਚੱਲ ਰਿਹਾ ਆ
ਤੇ ਅੱਗੇ ਗੱਲ ਕਰਦੇ, ਕਿਸਾਨਾਂ ਨੇ ਧਰਨਾ ਲਾਇਆ ਸੀ ਜਲੰਧਰ ਦੇ ਵਿੱਚ, ਉਹ 5 ਦਿਨਾਂ ਬਾਅਦ ਉਹ ਧਰਨਾ ਚੱਕਿਆ ਗਿਆ। ਬਿਲਕੁਲ ਜੀ, ਲੋਕ ਬਹੁਤ ਖੱਜਲ ਖੁਆਰ ਹੁੰਦੇ ਰਹੇ, ਪਰ ਕਿਸਾਨ ਆਪਣੀ ਜਗ੍ਹਾ ਦੇ ਉੱਤੇ 4 ਸਾਲ ਤੋਂ ਕੋ ਗੰਨੇ ਦਾ ਭਾਅ ਹੀ ਨਹੀਂ ਵਧਾਇਆ। ਕਿਹੜੀ ਚੀਜ਼ ਹੈ ਜਿਹਦਾ ਭਾਅ ਨਹੀਂ ਵੱਧ ਗਿਆ ਪਿਛਲੇ ਸਾਲਾਂ ਦੇ ਦੌਰਾਨ? ਕੀ ਖੰਡ ਵਪਾਰੀ ਵਰਗ ਉਸੇ ਹੀ ਭਾਅ ਦੇ ਉੱਤੇ ਵੇਚ ਰਿਹਾ? ਵਪਾਰੀ, ਹਾਲਾਂਕਿ ਮਿੱਲਾਂ ਵਾਲੇ ਜਿਹੜੇ ਆ, ਉਹ ਇਸ ਗੱਲ ਤੋਂ ਔਖੇ ਆ ਕਿ ਸਰਕਾਰ ਨੇ ਕਿਸਾਨਾਂ ਦੀ ਮੰਗ ਕਿਉਂ ਮੰਨ ਲਈ। ਕਿਉਂਕਿ ਜਿਹੜੀ 360 ਰੁਪਏ ਗੰਨੇ ਦਾ ਭਾਅ ਕਰ ਦਿੱਤਾ, ਹਰਿਆਣੇ 'ਚ 358, 2 ਰੁਪਏ ਵੱਧ ਕਰ ਦਿੱਤਾ, ਔਰ 2 ਹਫ਼ਤਿਆਂ ਦੇ ਵਿੱਚ ਜਿਹੜਾ 200 ਕਰੋੜ ਰੁਪਈਆ ਰਹਿੰਦਾ ਕਿਸਾਨਾਂ ਦਾ, ਉਹ ਦੇਣ ਦੀ ਗੱਲ ਜਿਹੜੀ ਉਹ ਆਖੀ ਗਈ ਸਰਕਾਰ ਦੇ ਵੱਲੋਂ। ਕਿਸਾਨ ਆਗੂਆਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਇਹਦਾ ਐਲਾਨ ਕੀਤਾ ਗਿਆ। ਉਸ ਤੋਂ ਬਾਅਦ ਨੈਸ਼ਨਲ ਹਾਈਵੇ ਖਾਲੀ ਹੋ ਗਿਆ ਔਰ ਖਾਲੀ ਕਰ ਦਿੱਤਾ ਗਿਆ, ਉਹਦੇ ਉੱਤੇ ਟ੍ਰੈਫਿਕ ਬਹਾਲ ਹੋ ਗਿਆ, ਰੇਲ ਟਰੈਕ ਛੱਡ ਦਿੱਤਾ ਗਿਆ, ਰੇਲ ਟ੍ਰੈਫਿਕ ਜਿਹੜਾ ਸੀਗਾ ਉਹ ਰਾਤ ਤੋਂ ਬਹਾਲ ਹੋ ਗਿਆ। 5 ਦਿਨ ਤੱਕ ਜਿਹੜਾ ਜੀ ਹੋਇਆ। ਹੁਣ ਇਹਦੇ ਵਿੱਚ ਥੋੜਾ ਜਿਹਾ ਇੱਕ ਸਵਾਲ ਤਾਂ ਜਿਹੜਾ ਇਹ ਆ ਕਿ ਜਿਹੜੀ ਮੀਟਿੰਗ ਜਲੰਧਰ ਦੇ ਵਿੱਚ, ਪਹਿਲਾਂ ਤਾਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਮੀਟਿੰਗ ਕੀਤੀ, ਕੀ ਸਰਕਾਰ ਇਹ ਨਹੀਂ ਕਰ ਸਕਦੀ ਸੀ ਕਿ ਇੱਕ ਮੀਟਿੰਗ ਦੇ ਵਿੱਚ ਇੱਕ ਦਿਨ ਦੇ ਵਿੱਚ 2 ਮੀਟਿੰਗਾਂ ਹੋ ਜਾਣ ਜਾਂ 3 ਮੀਟਿੰਗਾਂ ਹੋ ਜਾਣ, ਵੀ ਇਸ ਧਰਨੇ ਨੂੰ ਸਮਾਪਤ ਕੀਤਾ ਜਾਵੇ? ਤੁਸੀਂ ਦੇਖੋ, ਇਹਨੂੰ ਲਮਕਾਇਆ ਗਿਆ, ਜਾਣਬੁੱਝ ਕੇ ਸ਼ਾਇਦ ਲਮਕਾਇਆ ਗਿਆ। ਸਰਕਾਰ ਚਾਹੁੰਦੀ ਸੀ ਕਿ ਇਹਦੀਆਂ ਵੱਡੀਆਂ ਖਬਰਾਂ ਬਣਨ ਤੇ ਉਸ ਤੋਂ ਬਾਅਦ ਫਿਰ ਇਹ ਗੱਲ ਆਵੇ ਕਿ ਸਮਝੌਤਾ ਉਹਨਾਂ ਨੇ ਕਰ ਦਿੱਤਾ। ਚਲੋ, ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੀ ਮੀਟਿੰਗ ਤੋਂ ਬਾਅਦ ਜਿਹੜੇ ਐਕਸਪਰਟ ਨੇ ਉਹਨਾਂ ਦੇ ਨਾਲ ਮੀਟਿੰਗ ਜਲੰਧਰ ਦੇ ਵਿੱਚ ਕੀਤੀ ਗਈ। ਇਹ ਆਖਿਆ ਗਿਆ ਕਿ ਐਕਸਪਰਟ ਮੰਨ ਗਏ ਆ, ਉਹ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਸਹਿਮਤ ਹੋ ਗਏ ਆ, ਪਰ ਐਲਾਨ ਨਹੀਂ ਕਰ ਸਕਦੇ ਰੇਟ ਦਾ ਜਾਂ ਜਿਹੜੇ ਬਕਾਇਆ ਰਹਿੰਦਾ ਉਹਦਾ। ਇਹਦਾ ਐਲਾਨ ਮੁੱਖ ਮੰਤਰੀ ਕਰਨਗੇ। ਮੁੱਖ ਮੰਤਰੀ ਹੋਰਾਂ ਦੇ ਕੋਲੇ ਹੈਲੀਕਾਪਟਰ ਘਰੇ ਖੜਾ, ਹੈਲੀਕਾਪਟਰ ਲੈ ਕੇ ਉਹ ਜਲੰਧਰ ਵੀ ਤਾਂ ਪਹੁੰਚ ਸਕਦੇ ਸੀਗੇ। ਵੀ ਜਿਹੜੇ ਐਕਸਪਰਟ ਨੇ ਉਹਨਾਂ ਦੀ ਮੀਟਿੰਗ ਹੋ ਗਈ ਕਿਸਾਨਾਂ ਦੇ ਨਾਲ, ਮੁੜ ਕੇ ਉਹ ਉੱਥੇ ਬਹਿ ਕੇ ਮੀਟਿੰਗ ਜਿਹੜੀ ਮੁੱਖ ਮੰਤਰੀ ਹੋਰਾਂ ਦੇ ਨਾਲ ਕਰਦੇ, ਉਸੇ ਦਿਨ ਇਸ ਮਸਲੇ ਦਾ ਹੱਲ ਕੱਢਿਆ ਜਾਂਦਾ। 5 ਦਿਨ ਲਮਕਾ ਕੇ ਮਸਲੇ ਦਾ ਹੱਲ ਜਿਹੜਾ ਨਿਕਲਣ ਦੀ ਆਸ ਸੀ ਉਹ ਨਿਕਲਿਆ। 360 ਰੁਪਏ ਕਰਨਾ ਸੀਗਾ ਨਾ, ਐਕਸਪਰਟ ਦੀ ਰਾਏ ਲੈ ਕੇ ਉਸ ਦਿਨ ਵੀ ਕੀਤਾ ਜਿਹੜਾ ਉਹ ਜਾ ਸਕਦਾ ਸੀ। ਇਹਦੇ ਵਿੱਚ ਜਿਹੜੇ ਵੱਡੇ ਕਿਸਾਨ ਆਗੂ ਨੇ, ਉਹਨਾਂ ਦੇ ਜਿਹੜੀ ਵੀਡੀਓ ਦੇ ਰੂਪ ਦੇ ਵਿੱਚ ਜੇ ਤੁਸੀਂ ਬਿਆਨ ਦੇਖੋਗੇ ਤੇ ਉਹ ਉੱਥੇ ਬੈਠੇ ਬੈਠੇ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ, ਉਹਨਾਂ ਨੇ ਇਹ ਵੱਡਾ ਜੇਰਾ ਦਿਖਾ ਕੇ ਮੰਗ ਮੰਨ ਲਈ ਹੈ ਤੇ ਪੰਜਾਬ ਦੇ ਲੋਕ ਉਹਨਾਂ ਦੇ ਵੱਲੋਂ ਲਏ ਗਏ ਇਸ ਫੈਸਲੇ ਨੂੰ ਯਾਦ ਰੱਖਣਗੇ। ਇਹ ਸ਼ਾਇਦ ਇਹੋ ਜਿਹਾ ਕੁਝ ਜਿਹੜਾ ਜੀ ਉਹ ਅਖਵਾਉਣਾ ਚਾਹੁੰਦੇ ਸੀਗੇ ਕਿ ਉਹੀ ਮਸਲਿਆਂ ਦਾ ਹੱਲ ਜਿਹੜਾ ਉਹ ਕਰ ਸਕਦੇ ਆ। ਕਿਉਂਕਿ ਮੌਜੂਦਾ ਪੰਜਾਬ ਦੀਆਂ ਸਮੱਸਿਆਵਾਂ, ਪੰਜਾਬ ਕਾਂਗਰਸ ਦੀ ਸਮੱਸਿਆ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਸਮੱਸਿਆ, ਇਹਦੀਆਂ ਤਾਰਾਂ ਕਿਤੇ ਨਾ ਕਿਤੇ ਉੱਤੇ ਅਮਿਤ ਸ਼ਾਹ ਦੇ ਨਾਲ ਜਾ ਕੇ ਜੁੜ ਰਹੀਆਂ ਨੇ। ਜਿਹੜੀ ਉਹਨਾਂ ਦੇ ਨਾਲ ਮੀਟਿੰਗ ਕੀਤੀ ਸੀ, ਮੇਰੀ ਜਾਚੇ ਇਹ ਜਿਹੜਾ ਹੱਲ ਕੀਤਾ ਗਿਆ, ਇਹ ਕਿਹਾ ਗਿਆ ਕਿ ਕਿਸਾਨਾਂ ਦਾ ਹੱਲ ਉਹੀ ਕਰ ਸਕਦੇ ਆ, ਤੇ ਜੇ ਇਹਨਾਂ ਜਿਹੜੀਆਂ ਚੱਲ ਰਹੀਆਂ ਕਨਸੋਆਂ ਨੇ ਉਹਨਾਂ ਦੇ ਉੱਤੇ ਥੋੜਾ ਬਹੁਤਾ ਵੀ ਯਕੀਨ ਕੀਤਾ ਜਾਵੇ ਤਾਂ ਇਹ ਉਹਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਸਕਦਾ ਹੈ ਕਿ ਕੁਝ ਉਥਲ ਪੁਥਲ ਤਾਂ ਜਿਹੜੀ ਉਹ ਹੋਊਗੀ ਆਉਂਦੇ ਸਮੇਂ ਦੇ ਦੌਰਾਨ। ਉਹ ਕੀ ਹੋ ਸਕਦੀ ਹੈ, ਇਹ ਬੜਾ ਇੰਟਰਸਟਿੰਗਲੀ ਵੇਖਣ ਵਾਲਾ ਹੋਊਗਾ। ਕੀ ਪੰਜਾਬ ਰਾਸ਼ਟਰਪਤੀ ਰਾਜ ਵੱਲ ਨੂੰ ਵਧੂਗਾ ਔਰ ਇੱਥੇ ਰਾਜਪਾਲ ਨਵਾਂ ਲਾਇਆ ਜਾਊਗਾ, ਤੇ ਮੁੜ ਕੇ ਜੇ ਸੈਂਟਰ ਦੀ ਸਰਕਾਰ ਨੇ ਕਿਸਾਨਾਂ ਦੇ ਮਸਲੇ ਦਾ ਹੱਲ ਕਰਨਾ ਤਾਂ ਉਹ ਕਿਹਦੇ ਰਾਹੀਂ ਹੋਊਗਾ? ਇਸ਼ਾਰਾ ਸਮਝ ਲੈਣਾ। ਬਿਲਕੁਲ ਜੀ, ਉਹਨੇ ਆਪਣੇ ਬੰਦਿਆਂ ਰਾਹੀਂ ਕਰਨਾ, ਕਿਸਾਨਾਂ ਦੇ ਕਹੇ ਕਿਤੇ ਕਰਨਾ। ਅੱਗੇ ਗੱਲ ਕਰਦੇ ਹਾਂ, ਮਹਾਰਾਸ਼ਟਰ ਦੇ ਵਿੱਚ ਸਿਆਸੀ ਡਰਾਮਾ, ਕਦੀ ਉਹਨੂੰ ਫੜ ਲਓ ਕਦੀ ਉਹਨੂੰ ਛੱਡ ਲਓ, ਇਹੀ ਚੱਲਦਾ ਰਿਹਾ। ਕੋ ਕੇਂਦਰੀ ਮੰਤਰੀ ਨਾਰਾਇਣ ਰਾਣੇ ਜਿਹੜਾ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਗਿਆ। ਉਦੋਂ ਪਹਿਲਾਂ ਦਿਨ ਭਰ ਮੁੰਬਈ ਦੇ ਵਿੱਚ ਸ਼ਿਵ ਸੈਨਿਕ ਤੇ ਭਾਜਪਾਈ ਆਮੋ ਸਾਹਮਣੇ ਹੋਏ ਰਹੇ। ਨਾਰਾਇਣ ਰਾਣੇ ਜਿਹੜਾ ਕਿਸੇ ਵੇਲੇ ਸ਼ਿਵ ਸੈਨਾ ਦਾ ਅਹਿਮ ਆਗੂ ਹੁੰਦਾ ਸੀਗਾ, ਬਾਅਦ ਦੇ ਵਿੱਚ ਜਿਹੜਾ ਉਹ ਠਾਕਰੇ ਦੇ ਜਿਹੜਾ ਦੀ ਉਹ ਮੌਤ ਤੋਂ ਬਾਅਦ ਉਹ ਛੱਡ ਗਿਆ ਔਰ ਭਾਜਪਾ ਦੇ ਵਿੱਚ ਚਲੇ ਗਿਆ। ਅੱਜ ਉਹ ਭਾਜਪਾ ਦਾ ਆਗੂ ਆ ਤੇ ਕੇਂਦਰ ਦੇ ਵਿੱਚ ਮੰਤਰੀ ਆ। ਐਕਚੁਅਲੀ ਇੱਕ ਸਮਾਗਮ ਦੇ ਵਿੱਚ ਬੋਲਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਕੋਈ ਉੱਥੋਂ ਦੇ ਤਿਉਹਾਰ ਦਾ ਲਫ਼ਜ਼ ਭੁੱਲ ਗਿਆ ਤੇ ਉਹਨੇ ਨਾਲ ਖੜੇ ਬੰਦੇ ਤੋਂ ਜਿਹੜਾ ਜੀ ਪੁੱਛ ਲਿਆ ਵੀ ਇਹਨੂੰ ਕੀ ਕਹਿੰਦੇ ਆ। ਉੱਥੋਂ ਇਹ ਜਿਹੜਾ ਸੀ ਉਹ ਪੱਤਰਕਾਰਾਂ ਨੇ ਨਾਰਾਇਣ ਰਾਣੇ ਨੂੰ ਪੁੱਛਿਆ ਇਹਦੇ ਬਾਰੇ ਦੇ ਵਿੱਚ ਕਿ ਮੁੱਖ ਮੰਤਰੀ ਤਾਂ ਉਹ ਮੇਨ ਤਿਉਹਾਰ ਦੇ ਬਾਰੇ ਉਹ ਭੁੱਲ ਗਏ। ਨਾਰਾਇਣ ਰਾਣੇ ਦੀ ਜ਼ਬਾਨ ਦੇ ਉੱਤੇ ਵੀ ਕੰਟਰੋਲ ਨਹੀਂ ਰਿਹਾ। ਉਹਨੇ ਇਹ ਗੱਲ ਕਹਿ ਦਿੱਤੀ ਕਿ ਕੰਨਾਂ ਮੋਢੇ ਮਾਰਨਾ ਚਾਹੀਦਾ ਸੀ ਥੱਪੜ ਊਧਵ ਠਾਕਰੇ ਦੇ।
ਇਹਨੂੰ ਲੈ ਕੇ ਜਿਹੜਾ ਸੀਗਾ ਜੀ ਉਹ ਵੱਡਾ ਵਾਦ ਵਿਵਾਦ ਖੜਾ ਹੋ ਗਿਆ। ਸ਼ਿਵ ਸੈਨਿਕਾਂ ਨੇ ਜਿਹੜਾ ਸੀ ਉਹ ਤੁਸੀਂ ਕਹ ਲਓ ਕਿ ਉਧੜ ਮਚਾ ਦਿੱਤਾ ਫੜ ਕੇ ਉੱਥੇ, ਔਰ ਇੱਟਾਂ ਵੱਟੇ ਪੱਥਰ ਜਿਹੜੇ ਸੀਗੇ ਜੀ ਉਹ ਦੋ ਧਿਰਾਂ ਦੇ ਵਿੱਚ ਮਾਰੇ ਗਏ, ਲਾਠੀ ਚਾਰਜ ਵੀ ਹੋਇਆ। ਫਿਰ ਮਾਮਲਾ ਦਰਜ ਹੋ ਗਿਆ ਨਾਰਾਇਣ ਰਾਣੇ ਦੇ ਉੱਤੇ। ਇੱਕ ਪਾਰਟੀ ਜਿਹੜੀ ਸੀ ਉਹ ਤੋੜ ਦਿੱਤੀ ਗਈ ਵੀ ਜਾ ਕੇ ਫੜੋ ਨਾਰਾਇਣ ਰਾਣੇ ਨੂੰ। ਕੁਝ ਵੈਸੇ ਨਾਰਾਇਣ ਰਾਣੇ ਦੇ ਉੱਤੇ ਕਰਫਿਊ ਦੀ ਉਲੰਘਣਾ ਕਰਨ ਤੇ ਕਰੋਨਾ ਕਾਲ ਦੇ ਵਿੱਚ ਇਕੱਠ ਕਰਨ ਦੇ 49 ਮਾਮਲੇ ਪਿਛਲੇ ਦਿਨਾਂ ਦੇ ਵਿੱਚ ਦਰਜ ਹੋਏ ਆ। ਉਹਨਾਂ 'ਚ ਕੁਝ ਨਹੀਂ ਹੋਇਆ, ਉਹਨੂੰ ਇਸ ਮਾਮਲੇ ਦੇ ਵਿੱਚ ਤੁਰੰਤ ਪਾਰਟੀ ਜਿਹੜੀ ਸੀ ਉਹ ਚਲੇਗੀ। ਸ਼ਾਮ ਹੁੰਦਿਆਂ ਹੁੰਦਿਆਂ ਨਾਰਾਇਣ ਰਾਣੇ ਨੂੰ ਗ੍ਰਿਫਤਾਰ ਕਰ ਲਿਆ। ਉਹਨੇ ਪਹਿਲਾਂ ਜਿਹੜੀ ਸੀਗੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ। ਹਾਈ ਕੋਰਟ ਨੇ ਕਿਹਾ ਨਹੀਂ, ਹੇਠਲੀ ਅਦਾਲਤ ਦੇ ਵਿੱਚ ਜਾਓ, ਉਹਨਾਂ ਨੇ ਰੱਦ ਕਰ ਦਿੱਤੀ। ਜਦੋਂ ਉਹਨੂੰ ਜਿਹੜਾ ਅਰੈਸਟ ਕਰਕੇ ਰਾਏਗੜ੍ਹ ਡਿਸਟ੍ਰਿਕਟ ਦੇ ਮੈਜਿਸਟ੍ਰੇਟ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਰਾਣੇ ਨੂੰ ਜ਼ਮਾਨਤ ਦੇ ਦਿੱਤੀ। ਰਾਣੇ ਦੇ ਵਕੀਲ ਨੇ ਕਿਹਾ ਸੀਗਾ ਕਿ ਪੁਲਿਸ ਨੇ ਗ੍ਰਿਫਤਾਰੀ ਤੋਂ ਪਹਿਲਾਂ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਨਹੀਂ ਕੀਤੀ, ਇਹਦੇ ਕਰਕੇ ਉਹਨੂੰ ਜ਼ਮਾਨਤ ਜਿਹੜੀ ਮਿਲ ਜਾਣੀ ਸੀ। ਵੱਡਿਆਂ ਨੂੰ ਜ਼ਮਾਨਤਾਂ ਅਕਸਰ ਜਿਹੜੀਆਂ ਉਹ ਇਸੇ ਤਰੀਕੇ ਦੇ ਨਾਲ ਮਿਲ ਜਾਂਦੀਆਂ ਨੇ। ਇੰਨਾ ਸੀਗਾ ਕਿ ਮਹਾਰਾਸ਼ਟਰ ਦੇ ਵਿੱਚ ਹੋ ਰਹੇ ਇਸ ਡਰਾਮੇ ਦਾ ਵੱਡਾ ਚਰਚਾ ਜਿਹੜਾ ਸੀਗਾ ਇੱਥੋਂ ਦੇ ਮੀਡੀਆ ਦੇ ਵਿੱਚ ਦਿਨ ਭਰ ਚੱਲਦਾ ਰਿਹਾ ਕਿ ਕੀ ਨਾਰਾਇਣ ਰਾਣੇ ਨੂੰ ਗ੍ਰਿਫਤਾਰ ਕੀਤਾ ਜਾਊਗਾ, ਜੇ ਕੀਤਾ ਜਾਊਗਾ ਤੇ ਉਹਦਾ ਕੀ ਬਣੂਗਾ। ਉਹਦੇ ਵੈਸੇ ਮੰਤਰੀ ਰਹਿੰਦੇ ਆ ਕੇਂਦਰ ਦੇ ਵਿੱਚ ਕੋਈ ਗ੍ਰਿਫਤਾਰ ਹੋਣ ਵਾਲੇ ਉਹ ਦੂਸਰੇ ਆਗੂ ਨੇ। ਸੋ ਇਹ ਜਿਹੜੇ ਸਿਆਸਤਦਾਨ ਨੇ ਜੀ, ਇਹ ਬੜੀ ਚੀਜ਼ ਨੇ। ਇਹ ਕੋਈ ਨਾ ਕੋਈ ਚੀਜ਼ ਆਪਣੇ ਤਰੀਕੇ ਦੇ ਨਾਲ ਇਦਾਂ ਦੀ ਉਭਾਰ ਦਿੰਦੇ ਆ ਜਿਹਦੇ ਨਾਲ ਵੱਡੀਆਂ ਖਬਰਾਂ ਜਿਹੜੀਆਂ ਉਹ ਸਮਾਪਤ ਹੋ ਜਾਂਦੀਆਂ ਨੇ। ਅੱਗੇ ਚੱਲ ਕੇ ਆਪਾਂ ਕੁਝ ਗੱਲ ਵੀ ਜਿਹੜੇ ਉਹਦੇ ਉੱਤੇ ਕਰਾਂਗੇ। ਮਾਮਲਾ ਤਾਂ ਸੀਗਾ ਮੁਲਕ ਦੀਆਂ ਪ੍ਰਾਪਰਟੀਆਂ ਸਾਰੀਆਂ ਵੇਚ ਦੇਣ ਦਾ, ਤੇ ਚੱਲਦਾ ਰਿਹਾ ਚੈਨਲਾਂ ਦੇ ਉੱਤੇ ਸਾਰੀ ਦਿਹਾੜੀ ਨਾਰਾਇਣ ਰਾਣੇ ਦੀ ਗ੍ਰਿਫਤਾਰੀ ਦਾ ਡਰਾਮਾ। ਬਿਲਕੁਲ, ਉਹਨਾਂ ਨੂੰ ਤਾਂ ਫਿਰ ਉੜਦੀ ਜਾਂਦੀ ਚਿੜੀ ਦੇ ਪਈ ਨਾ। ਅੱਗੇ ਡੇਰੇ ਸਿਰਸੇ ਦਾ ਇੱਕ ਮੈਨੇਜਰ ਸੀ, ਉਸ ਦਾ ਕਤਲ ਹੋਇਆ ਸੀ, ਉਸ ਦਾ ਫੈਸਲਾ ਹੋਣਾ ਸੀਗਾ, ਪਰ ਹਾਈ ਕੋਰਟ ਨੇ ਉਸ ਨੂੰ ਰੋਕ ਦਿੱਤਾ। ਦੇਖੋ ਇਹ ਬੜਾ ਜਿਹੜਾ ਇੰਟਰਸਟਿੰਗਲੀ, ਕਿਉਂਕਿ ਇੱਕ ਤਾਂ 1 ਸਾਲ ਬਹੁਤ ਹੋ ਗਏ। ਜਿਹੜਾ ਮੈਨੇਜਰ ਸੀਗਾ ਰਣਜੀਤ ਸਿੰਘ, ਉਹਦੇ ਮੁੰਡੇ ਜਗਸੀਰ ਸਿੰਘ ਨੇ ਪਟੀਸ਼ਨ ਇੱਕ ਦਾਇਰ ਕੀਤੀ ਸੀਗੀ RS ਬੈਂਸ ਜਿਹੜੇ ਨੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਦੇ ਨੇ, ਉਹਨਾਂ ਦੇ ਰਾਹੀਂ। ਰਣਜੀਤ ਸਿੰਘ ਦਾ ਕਤਲ ਡੇਰੇ ਦੇ ਵਿੱਚ ਹੋ ਗਿਆ ਸੀਗਾ, ਔਰ ਇਹ ਕਿਹਾ ਜਾਂਦਾ ਕਿ ਜਿਹੜੀਆਂ ਸਾਧਵੀਆਂ ਸੀ ਉਹਨਾਂ ਦੀ ਜਿਹੜੀ ਚਿੱਠੀ ਬੇਨਾਮੀ, ਜਿੱਥੋਂ ਇਹ ਸਾਰੀ ਗੱਲ ਸ਼ੁਰੂ ਹੁੰਦੀ ਆ, ਜਿਹਨੂੰ ਰਾਮਚੰਦਰ ਛੱਤਰਪਤੀ ਨੇ ਆਪਣੇ ਅਖਬਾਰ ਪੂਰਾ ਸੱਚ ਦੇ ਵਿੱਚ ਛਾਪਿਆ ਸੀ, ਉਹ ਉੱਥੋਂ ਇਹ ਸਾਰੀ ਕਹਾਣੀ ਸਟਾਰਟ ਹੁੰਦੀ ਆ। ਇਹ ਕਿਹਾ ਜਾਂਦਾ ਡੇਰੇ ਨੂੰ ਇਸ ਗੱਲ ਦਾ ਸ਼ੱਕ ਸੀਗਾ ਕਿ ਉਹ ਚਿੱਠੀ ਰਣਜੀਤ ਸਿੰਘ ਨੇ ਲਿਖਵਾਈ ਹੈ। ਖੱਟਾ ਸਿੰਘ ਦੇ ਜੇ ਗਵਾਹੀ ਦੀ ਗੱਲ ਮੰਨੀਏ ਤੇ ਉਹ ਇਹ ਕਹਿੰਦਾ ਕਿ ਉਹਦੇ ਸਾਹਮਣੇ ਡੇਰਾ ਮੁਖੀ ਨੇ ਇਹ ਕਿਹਾ ਸੀਗਾ ਵੀ ਰਣਜੀਤ ਸਿੰਘ ਨੂੰ ਬਿਲੇ ਲਾ ਦਿਓ, ਮਤਲਬ ਕਿ ਉਹਨੂੰ ਖਤਮ ਕਰ ਦਿਓ। ਉਹਦੀ ਗਵਾਹੀ ਬੜੀ ਅਹਿਮ ਆ। ਇਸ ਮਾਮਲੇ ਦੇ ਉੱਤੇ ਜਿਹੜੀ ਆ ਜੀ ਉਹ 27 ਤਰੀਕ ਨੂੰ ਇਸੇ ਮਹੀਨੇ ਦੀ ਫੈਸਲਾ CBI ਦੀ ਅਦਾਲਤ ਨੇ ਸੁਣਾਉਣਾ ਸੀ। CBI ਦੇ ਜਿਹੜੇ ਜੱਜ ਨੇ ਜਗਦੀਪ ਸਿੰਘ ਹੁਰੀ, ਜਿਨ੍ਹਾਂ ਨੇ ਪਹਿਲਾ ਫੈਸਲਾ ਸੁਣਾਇਆ ਸੀਗਾ ਸਾਧਵੀਆਂ ਦੇ ਬਲਾਤਕਾਰ ਵਾਲਾ ਜਾਂ ਫਿਰ ਰਾਮਚੰਦਰ ਛੱਤਰਪਤੀ ਵਾਲਾ, ਉਹਨਾਂ ਦੀ ਬਦਲੀ ਹੋ ਗਈ ਹੋਈ ਆ ਇਸ ਅਦਾਲਤ ਤੋਂ। ਜਿਹੜੇ ਮੌਜੂਦਾ ਜੱਜ ਨੇ ਉਹਦੇ ਉੱਤੇ ਜਿਹੜਾ ਉਹ ਸ਼ੱਕ ਰਣਜੀਤ ਸਿੰਘ ਦੇ ਮੁੰਡੇ ਨੇ ਜਿਹੜਾ ਉਹ ਕੀਤਾ। ਇਹ ਨਾਲ ਇਹ ਵੀ ਗੱਲ ਆਖੀ ਕਿ ਵਿਸ਼ੇਸ਼ ਅਦਾਲਤ ਦਾ ਜੱਜ CBI ਦੇ ਇੱਕ ਵਕੀਲ ਦੇ ਰਾਹੀਂ ਮੁਲਜ਼ਮ ਦੇ ਪ੍ਰਭਾਵ ਹੇਠ ਆ ਗਿਆ। ਉਹਨੇ ਦੋਸ਼ ਲਾਇਆ ਕਿ CBI ਦਾ ਇੱਕ ਵਕੀਲ ਇਸ ਕੇਸ ਦੇ ਨਾਲ ਹਾਲਾਂਕਿ ਸਿੱਧੇ ਤੌਰ ਦੇ ਉੱਤੇ ਨਹੀਂ ਜੁੜਿਆ ਹੋਇਆ, ਪਰ ਉਹ ਸੁਣਵਾਈ ਵੇਲੇ ਹਾਜ਼ਰ ਹੁੰਦਾ ਤੇ ਦਖਲ ਦੇ ਰਿਹਾ। ਜਗਸੀਰ ਸਿੰਘ ਦੇ ਮੁਤਾਬਕ ਉਹ ਇਸਤਗਾਸਾ ਪੱਖ ਦਾ ਮੁੱਖ ਵਕੀਲ ਨਹੀਂ ਹੈ, ਪਰ ਕੇਸ ਲੜ ਰਹੇ ਵਿਸ਼ੇਸ਼ ਸਰਕਾਰੀ ਵਕੀਲ ਨੂੰ ਸੁਣਵਾਈ ਦੇ ਦੌਰਾਨ ਸਲਾਹ ਦਿੰਦਾ। ਉਹ ਬਿਨਾਂ ਮਤਲਬ ਕੇਸ ਦੇ ਵਿੱਚ ਦਿਲਚਸਪੀ ਲੈਂਦਾ ਤੇ ਜੱਜ ਦੇ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦਾ। ਔਰ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਦੇ ਉੱਤੇ ਹੁਣ 27 ਅਗਸਤ ਨੂੰ ਸੁਣਵਾਈ ਹੋਊਗੀ। ਉਦੋਂ ਤੱਕ ਜਿਹੜਾ CBI ਦੀ ਵਿਸ਼ੇਸ਼ ਅਦਾਲਤ ਹੈ ਉਹਦੇ ਵੱਲੋਂ ਦਿੱਤੇ ਜਾਣ ਵਾਲੇ ਫੈਸਲੇ ਦੇ ਉੱਤੇ ਰੋਕ ਜਿਹੜੀ ਉਹ ਲਾ ਦਿੱਤੀ ਆ। 10 ਜੁਲਾਈ 2002 ਨੂੰ ਕੁਰਕਸ਼ੇਤਰ ਦੇ ਵਿੱਚ 4 ਹਮਲਾਵਰਾਂ ਨੇ ਗੋਲੀ ਮਾਰ ਕੇ ਜਿਹੜਾ ਰਣਜੀਤ ਸਿੰਘ ਹੈ ਉਹਦਾ ਕਤਲ ਕਰ ਦਿੱਤਾ ਸੀਗਾ। ਇਸ ਮਾਮਲੇ ਦੇ ਉੱਤੇ ਰਾਮਚੰਦਰ ਛੱਤਰਪਤੀ ਦੇ ਬੇਟੇ ਅੰਸ਼ੁਲ ਛੱਤਰਪਤੀ ਨੇ ਇਹ ਗੱਲ ਕਹੀ ਆ ਕਿ CBI ਕੋਰਟ ਦੇ ਜੱਜ ਨੂੰ ਇਸ ਮਾਮਲੇ ਤੋਂ ਖੁਦ ਆਪਣੇ ਆਪ ਨੂੰ ਵੱਖ ਕਰ ਲੈਣਾ ਚਾਹੀਦਾ, ਕਿਉਂਕਿ ਉੱਪਰਲੀ ਅਦਾਲਤ ਨੇ ਜੇ ਇਸ ਫੈਸਲੇ ਦੇ ਉੱਤੇ ਰੋਕ ਲਾਈ ਹੈ ਤਾਂ ਉੱਪਰਲੀ ਅਦਾਲਤ ਨੇ ਇਹ ਗੱਲ ਮੰਨੀ ਆ
ਕਿ ਰਣਜੀਤ ਸਿੰਘ ਦੇ ਬੇਟੇ ਨੂੰ ਜਿਹੜਾ ਸ਼ੱਕ ਸੀਗਾ ਉਹ ਸਹੀ ਹੈ। ਜੀ, ਇਦਾਂ ਦਾ ਤਾਂ ਬਹੁਤ ਕੁਝ ਇੱਥੇ ਚੱਲ ਰਿਹਾ ਹੈ ਜੀ। ਅੱਗੇ 9 ਮਹੀਨੇ ਪੂਰੇ ਹੋਣ ਦੇ ਉੱਤੇ ਕਿਸਾਨਾਂ ਦੀ ਜਿਹੜੀ ਕੌਮੀ ਕਨਵੈਨਸ਼ਨ ਆ ਉਹ ਸਰਹੱਦ ਤੇ ਹੋਊਗੀ। ਬਿਲਕੁਲ ਜੀ, ਐਕਚੁਅਲੀ ਕਿਉਂਕਿ ਕੱਲ ਨੂੰ 26 ਤਰੀਕ ਹੈ ਔਰ 9 ਮਹੀਨੇ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਕਿਸਾਨਾਂ ਨੂੰ ਬੈਠਿਆਂ ਹੋ ਜਾਣੇ ਆ। ਇਹ ਜਿਹੜਾ ਐਜੀਟੇਸ਼ਨ ਹੈ, ਜਿਹੜਾ ਇਹ ਮੋਰਚਾ ਹੈ ਕਿਸਾਨਾਂ ਦਾ, ਇਹ ਇਤਿਹਾਸ ਦੇ ਵਿੱਚ ਸਭ ਤੋਂ ਲੰਬਾ ਮੋਰਚਾ ਜਿਹੜਾ ਚੱਲਣ ਵਾਲਾ ਵਿਸ਼ਵ ਦੇ ਇਤਿਹਾਸ ਦੇ ਵਿੱਚ ਬਣ ਗਿਆ ਹੋਇਆ। ਸਭ ਤੋਂ ਜ਼ਿਆਦਾ ਨਹੀਂ, ਪਰ ਸਭ ਤੋਂ ਜ਼ਿਆਦਾ ਚੱਲਣ ਵਾਲੇ ਮੋਰਚਿਆਂ ਦੇ ਵਿੱਚੋਂ ਇੱਕ ਜਿਹੜਾ ਉਹ ਬਣ ਗਿਆ ਹੋਇਆ। ਇਹ ਵੀ ਇੱਕ ਇਤਿਹਾਸ ਹੈ ਕਿ ਕਿਸੇ ਮੁਲਕ ਦੀ ਰਾਜਧਾਨੀ ਦੀਆਂ ਸਰਹੱਦਾਂ ਨੂੰ ਇੰਨੀ ਦੇਰ ਤੱਕ ਜਿਹੜਾ ਉਹ ਘੇਰੀ ਰੱਖਿਆ ਹੋਵੇ ਕਿਸੇ ਐਜੀਟੇਸ਼ਨ ਕਰਨ ਵਾਲੇ ਲੋਕਾਂ ਨੇ। ਇੱਕ ਤਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹ ਸੁਪਰੀਮ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਜਿਹੜੀਆਂ ਉਹਦਾ ਐਨਾਲਿਸਿਸ ਕਰ ਰਿਹਾ ਕਿ ਉਹਦੇ ਵਿੱਚ ਕੀ ਆ। ਔਰ ਦੂਸਰਾ ਜਿਹੜਾ ਇਹਦੇ ਵਿੱਚ ਇਹ ਆ ਕਿ ਇਹ ਵੀ ਮੰਗ ਰੱਖੀ ਜਾਊਗੀ ਵੀ ਜਿਹੜੀ ਉਹ ਕਮੇਟੀ ਤੁਸੀਂ ਬਣਾਈ ਸੀ ਉਹਦੀ ਰਿਪੋਰਟ ਦਾ ਕੀ ਬਣਿਆ, ਉਹਨੂੰ ਜਨਤਕ ਕੀ ਕਰ ਦਿਓ, ਤਾਂ ਕਿ ਇਹ ਤਾਂ ਪਤਾ ਲੱਗੇ ਨਾ ਜਿਹੜੇ, ਕਿਉਂਕਿ ਉਹ ਕੇਂਦਰ ਦੀ ਸਰਕਾਰ ਨੇ ਬਣਾਈ ਸੀ, ਜਿਹਦੇ ਵਿੱਚ ਤੁਹਾਨੂੰ ਯਾਦ ਹੋਣਾ ਇੱਕ ਜਣਾ ਜਿਹੜਾ ਸੀਗਾ ਉਹ ਬੈਕਅਪ ਕਰ ਗਿਆ ਸੀ ਕਿ ਮੈਂ ਨਹੀਂ ਕਮੇਟੀ ਦਾ ਮੈਂਬਰ ਬਣਨਾ। ਉਹਨੇ ਸਬਮਿਟ ਤਾਂ ਕੀਤੀ ਹੋਈ ਆ, ਪਰ ਉਸ ਜਿਹੜੀ ਰਿਪੋਰਟ ਆ ਉਹ ਕਿੱਥੇ ਪਈ ਆ, ਉਹਦੇ 'ਚ ਕੀ ਲਿਖਿਆ ਉਹਨਾਂ ਨੇ, ਉਹ ਵੀ ਅਜੇ ਤੱਕ ਜਿਹੜੀ ਉਹ ਸਾਹਮਣੇ ਨਹੀਂ ਆ ਰਹੀ, ਜਨਤਕ ਨਹੀਂ ਕੀਤੀ ਜਾ ਰਹੀ। ਹੁਣ 26 ਤੇ 27 ਅਗਸਤ ਨੂੰ ਕੌਮੀ ਕਨਵੈਨਸ਼ਨ ਜਿਹੜੀ ਆ ਉਹਦੇ ਵਿੱਚ 1500 ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਜਿਹੜੇ ਆ ਉਹ ਹਿੱਸਾ ਲੈਣਗੇ। ਇਹ 2 ਦਿਨਾਂ ਕਨਵੈਨਸ਼ਨ 3 ਖੇਤੀ ਕਾਨੂੰਨਾਂ ਦੇ 9 ਮਹੀਨੇ ਅੰਦੋਲਨ ਦੇ ਪੂਰੇ ਹੋਣ ਦੇ ਉੱਤੇ ਸਿੰਘੂ ਬਾਰਡਰ ਦੇ ਉੱਤੇ ਕੀਤੀ ਜਾ ਰਹੀ ਆ। ਕਿਸਾਨ ਨੇਤਾ ਅਭਿਮਨਿਊ ਕੁਹਾੜ ਨੇ ਇਹ ਕਿਹਾ ਜੀ ਕਿ ਸਾਡੇ ਹੋਰ ਸਮਾਗਮਾਂ ਦੇ ਵਾਂਗੂ ਕੌਮੀ ਕਨਵੈਨਸ਼ਨ 'ਚ ਵੱਡੇ ਪੱਧਰ ਦੇ ਉੱਤੇ ਇਕੱਠ ਜਾਂ ਰੈਲੀ ਨਹੀਂ ਹੋਊਗੀ। ਦੇਸ਼ ਭਰ ਤੋਂ 1500 ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਇਹਨੂੰ ਅੰਦੋਲਨ ਨੂੰ ਹੋਰ ਭਖਾਉਣ ਦੀ ਰਣਨੀਤੀ ਦੇ ਉੱਤੇ ਚਰਚਾ ਕਰਨ ਦੇ ਵਾਸਤੇ 2 ਦਿਨ ਲਈ ਸਿੰਘੂ ਬਾਰਡਰ ਦੇ ਉੱਤੇ ਇਕੱਠੇ ਹੋਣਗੇ। ਇਹ ਕਨਵੈਨਸ਼ਨ ਦਾ ਮਕਸਦ ਦੇਸ਼ ਦੇ ਕਿਸਾਨਾਂ ਨੂੰ ਇਕੱਠੇ ਕਰਨਾ ਹੈ। ਇਹਦੇ ਲਈ ਅੰਦੋਲਨ ਨੂੰ ਅੱਗੇ ਲਿਜਾਣ ਵਾਸਤੇ ਹਰ ਕਿਸੇ ਨੂੰ ਫੈਸਲੇ ਲੈਣ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਜਿਹੜੀ ਉਹ ਕੀਤੀ ਗਈ ਆ। ਇਹ ਆਖਿਆ ਗਿਆ ਕਿ ਅਸੀਂ 9 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਾਂ, ਇਹ ਕੋਈ ਥੋੜਾ ਸਮਾਂ ਨਹੀਂ ਆ, ਅਸੀਂ ਹਰ ਕਿਸੇ ਨੂੰ ਇਹਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਹਾਂ। ਉੱਤਰ, ਦੱਖਣ, ਪੂਰਬ ਤੇ ਪੱਛਮ ਤੋਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹਰ ਕੋਈ ਇੱਥੇ ਆਊਗਾ। ਉਧਰ ਜਿਹੜੀ ਮੁਜ਼ੱਫਰਨਗਰ ਦੇ ਵਿੱਚ 5 ਸਤੰਬਰ ਨੂੰ ਕੀਤੀ ਜਾਣ ਵਾਲੀ ਮਹਾ ਪੰਚਾਇਤ ਆ ਉਹਦੇ ਬਾਰੇ ਚਰਚਾ ਹੋਊਗਾ। ਇਹਨੂੰ ਲੈ ਕੇ ਇਸ ਵੇਲੇ ਉੱਤਰ ਪ੍ਰਦੇਸ਼ ਦੇ ਵਿੱਚ ਸਿਖਰ ਦੇ ਉੱਤੇ ਜਿਹੜੀਆਂ ਜੀ ਉਹ ਤਿਆਰੀਆਂ ਵਿੱਢੀਆਂ ਗਈਆਂ ਨੇ। ਔਰ ਇਹ ਕਿਹਾ ਜਾ ਰਿਹਾ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਜਿਹੜੀ ਆ ਉੱਥੋਂ ਦੀ ਉਹਦੀਆਂ ਚੂੜਾਂ ਹਿਲਾਊਗੀ ਇਹ ਮਹਾ ਪੰਚਾਇਤ ਜਿਹੜੀ ਹੋਣ ਜਾ ਰਹੀ ਆ ਮੁਜ਼ੱਫਰਨਗਰ ਦੇ ਵਿੱਚ। ਸਰਕਾਰ ਬਹੁਤ ਸਾਰਾ ਕੁਝ ਕਰ ਰਹੀ ਆ ਕਿ ਇਹਨੂੰ ਕਿਸੇ ਤਰੀਕੇ ਨਾਲ ਰੋਕਿਆ ਜਾ ਸਕੇ, ਪਰ ਇਹ ਰੋਕੀ ਜਾ ਨਹੀਂ ਸਕਣੀ ਕਿਉਂਕਿ 5 ਸਤੰਬਰ ਨੂੰ ਹੋਣ ਵਾਲੀ ਇਹ ਮਹਾ ਪੰਚਾਇਤ ਉੱਤਰ ਪ੍ਰਦੇਸ਼ ਦੇ ਵਿੱਚ ਅਗਲੇ ਵਰੇ ਦੇ ਸ਼ੁਰੂ ਦੇ ਵਿੱਚ ਪੰਜਾਬ ਦੇ ਨਾਲ ਆ ਰਹੀਆਂ ਚੋਣਾਂ ਦੇ ਸੰਦਰਭ ਦੇ ਵਿੱਚ ਕੀਤੀ ਜਾਣੀ ਆ। ਔਰ ਕਿਸਾਨਾਂ ਨੂੰ ਜਿਹੜਾ ਉੱਤਰ ਪ੍ਰਦੇਸ਼ ਤੋਂ ਸੱਦਾ ਦੇਣਾ ਸਮੁੱਚੇ ਉੱਤਰ ਪ੍ਰਦੇਸ਼ ਦੇ ਵਿੱਚ ਸ਼ੁਰੂ ਕਰਨਾ ਇਸ 5 ਤਰੀਕ ਤੋਂ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਉਣ। ਉਹ ਜਿਹਨੂੰ ਸਮਝਦੇ ਆ ਕਿ ਜਿਹੜੀ ਪਾਰਟੀ ਉਹਦੇ ਅਗੇਂਸਟ ਜਿੱਤ ਸਕਦੀ ਆ ਉਹਨੂੰ ਉਹ ਵੋਟ ਪਾ ਦੇਣ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮੂਵ ਜਿਹੜਾ ਉਹ ਸੰਯੁਕਤ ਕਿਸਾਨ ਮੋਰਚੇ ਦਾ ਹੋਊਗਾ, ਕਿਉਂਕਿ ਇਦੋਂ ਪਹਿਲਾਂ ਪੱਛਮੀ ਬੰਗਾਲ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗਏ ਸੀ, ਪਰ ਉਹ ਦੂਰ ਬਹੁਤ ਹੈ, ਉੱਤਰ ਪ੍ਰਦੇਸ਼ ਲੱਗਦਾ ਨਾਲ। ਔਰ ਇੱਥੇ ਇੱਕ ਤਾਂ ਤਕਰੀਬਨ ਬਹੁਤੇ ਕਿਸਾਨ ਆਗੂ ਜਾਣੇ ਆ ਔਰ ਲਗਾਤਾਰ ਮਹਾ ਪੰਚਾਇਤਾਂ ਜਿਹੜੀਆਂ ਫਿਰ ਉੱਤਰ ਪ੍ਰਦੇਸ਼ ਦੇ ਵਿੱਚ ਹੋਣੀਆਂ ਨੇ, ਤੇ ਇੱਥੇ ਪੰਜਾਬ ਹਰਿਆਣੇ ਤੋਂ ਵੀ ਕਿਸਾਨ ਜਿਹੜੇ ਆ ਉਹ ਉੱਤਰ ਪ੍ਰਦੇਸ਼ ਦੇ ਵਿੱਚ ਪਹੁੰਚ ਜਾਣੇ। ਜੀ ਜੀ, ਬਿਲਕੁਲ ਪਹੁੰਚਣਾ ਵੀ ਚਾਹੀਦਾ। ਤਾਂ ਅੱਗੇ ਕਰਦੇ ਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ 100 ਮੇਰੇ ਖਿਆਲ 100 ਦਿਨ ਉਹਨਾਂ ਨੇ ਜਾਣਾ ਹੈ ਕਿ 100 ਦਿਨ ਉਹਨਾਂ ਦਾ ਹੁਣ ਵਿਰੋਧ ਹੀ ਹੋਊਗਾ ਜਾਂ ਸਵਾਗਤ ਵੀ ਹੋਊ ਕਿਤੇ? ਦੇਖੋ ਪਤਾ ਨਹੀਂ, ਜਿਹੜੀਆਂ ਕੈਲਕੂਲੇਸ਼ਨਸ ਨੇ ਉਹ ਅਕਾਲੀ ਦਲ ਦੀਆਂ, ਜੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਲਫ਼ਜ਼ਾਂ 'ਚ ਕਹੀਏ, ਕਿਉਂਕਿ ਉਹ ਐੜਾ ਨਹੀਂ ਬੋਲਦੇ, ਉਹ ਅਕਾਲੀ ਦਲ ਹੀ ਕਹਿੰਦੇ ਆ। ਸੋ ਇਹ ਜਿਹੜੀਆਂ ਅਕਾਲੀ ਦਲ ਦੀਆਂ ਸਰਗਰਮੀਆਂ ਨੇ ਇਹ ਉਹ ਅਕਾਲੀ ਦਲ ਨੂੰ ਕਿੰਨਾ ਕੁ ਬੂਸਟ ਕਰਦੀਆਂ ਨੇ, ਇਹ ਬੜਾ ਅਹਿਮ ਹੈ। ਬੂਸਟ ਕਰਦੀਆਂ ਨੇ ਜਾਂ ਨੈਗੇਟਿਵ ਜਿਹੜਾ ਜੀ ਉਹ ਜਾਂਦਾ, ਇਹ ਵੀ ਵੇਖਣ ਵਾਲਾ ਰਹੂਗਾ, ਕਿਉਂਕਿ ਕਿਸਾਨ ਬਹੁਤ ਵੱਡਾ ਵੋਟ ਬੈਂਕ ਹੈ। ਆਪਾਂ ਹਮੇਸ਼ਾ ਗੱਲ ਕਰਦੇ ਹਾਂ ਔਰ ਕਿਸਾਨਾਂ ਦੇ ਵੱਲੋਂ ਹੀ
ਵਿਰੋਧ ਕੀਤਾ ਜਾ ਰਿਹਾ ਥਾਂ ਥਾਂ ਦੇ ਉੱਤੇ। ਕੋਈ ਦਿਨ ਨਹੀਂ ਗਿਆ ਜਿੱਦਣ ਦਾ ਇਹ ਸ਼ੁਰੂ ਹੋਇਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਵਿਰੋਧ ਨਾ ਹੋਇਆ ਹੋਵੇ। ਲਗਾਤਾਰ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਆ, ਉਹਨਾਂ ਤੋਂ ਸਵਾਲ ਪੁੱਛਣ ਦੀ ਗੱਲ ਜਿਹੜੀ ਉਹ ਕਰ ਰਹੇ ਆ, ਤੇ ਸੁਖਬੀਰ ਸਿੰਘ ਬਾਦਲ ਹੋਰੀ ਝਕਾਨੀ ਦੇ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ। ਉਹ ਦੱਸਣ ਦੀ ਇਸ ਕੋਸ਼ਿਸ਼ ਦੇ ਵਿੱਚ ਹੈ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵਿੱਚੋਂ ਉਹ ਮੂਹਰੀ ਹੋ ਕੇ ਚੱਲ ਰਹੇ ਆ ਤੇ ਉਹਨਾਂ ਦੀਆਂ ਸਰਗਰਮੀਆਂ ਸਿਖਰ ਤੇ ਨੇ। ਉਹ ਇਹ ਦੱਸਣ ਦੇ ਯਤਨਾਂ ਦੇ ਵਿੱਚ ਨੇ, ਔਰ ਇਹਦੇ ਕਰਕੇ ਉਹ ਨਾਲ ਦੀ ਨਾਲ ਜਿਹੜਾ ਆਪਣੇ ਉਮੀਦਵਾਰ ਵੀ ਐਲਾਨੀ ਜਾ ਰਹੇ ਆ। ਨਾ ਕਿਸੇ ਕੋਰ ਕਮੇਟੀ ਦੀ ਮੀਟਿੰਗ, ਨਾ ਕੋਈ ਜਿਹੜਾ ਜੀ ਉੱਥੋਂ ਮੋਹਰ ਲੱਗ ਰਹੀ ਆ। ਉਂਝ ਅਕਾਲੀ ਦਲ ਦਾ ਸੰਵਿਧਾਨ ਤਾਂ ਇਹ ਕਹਿੰਦਾ ਕਿ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੇ ਕੋਲੇ ਐਪਲੀਕੇਸ਼ਨ ਜਾਂਦੀ ਹੈ, ਉਹਦੀ ਮੋਹਰ ਲੱਗਦੀ ਹੈ, ਤੇ ਫਿਰ ਉਹ ਐਪਲੀਕੇਸ਼ਨ ਕੋਰ ਕਮੇਟੀ ਦੇ ਕੋਲੇ ਜਾਂਦੀ ਹੈ, ਉੱਥੋਂ ਜਿਹੜਾ ਨਾਮ ਫਾਈਨਲ ਕੀਤਾ ਜਾਂਦਾ। ਪਰ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਇਦ ਜਿਹੜਾ ਜੀ ਉਹ ਸੀਗਾ, ਅਕਾਲੀ ਦਲ ਬਾਦਲ ਦਾ ਕੁਝ ਇਦਾਂ ਦਾ ਕੁਝ ਵੀ ਨਹੀਂ ਹੈਗਾ, ਉਹ ਆਪਣੇ ਤੌਰ ਦੇ ਉੱਤੇ ਅਨਾਉਂਸ ਕਰੀ ਜਾਂਦੇ ਆ। ਇੱਥੇ ਦੋਦਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜੀ ਰੈਲੀ ਕੀਤੀ ਗਈ, ਉੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਪਹੁੰਚ ਗਈਆਂ ਮੁਕਤਸਰ ਬਠਿੰਡਾ ਸੜਕ ਦੇ ਉੱਤੇ। ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜਿਹੜੇ ਇਹ ਆਗੂ ਸਾਰੇ ਇਹਦੇ ਵਿੱਚ ਸ਼ਾਮਲ ਸੀ। ਪੁਲਿਸ ਨੇ ਰੋਕਾਂ ਲਾ ਕੇ ਇਹਨਾਂ ਨੂੰ ਡੱਕ ਜ਼ਰੂਰ ਲਿਆ, ਪਰ ਇਹਨਾਂ ਨੇ ਸੜਕ ਦੇ ਦੋਵਾਂ ਸਾਈਡਾਂ ਦੇ ਉੱਤੇ ਜਾਮ ਲਾ ਦਿੱਤਾ। ਉਹ ਇਹ ਕਹਿੰਦੇ ਜਿਹੜੇ ਬੁਲਾਰਿਆਂ ਨੇ ਇਹ ਗੱਲ ਕਹੀ ਉੱਥੇ ਰੈਲੀ ਦੇ ਵਿੱਚ ਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਸਿਆਸੀ ਤੌਰ ਤੇ ਕਿਸਾਨਾਂ ਦੀ ਹਮਾਇਤ ਦੀ ਗੱਲ ਕਰਦੇ ਆ, ਦੂਜੇ ਪਾਸੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਆ। ਔਰ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਪੈਲਸ ਵਿੱਚ ਪਹੁੰਚਣ ਦੇ ਬਾਰੇ ਜਦੋਂ ਪਤਾ ਲੱਗਿਆ ਤੇ ਅਧਿਕਾਰੀਆਂ ਦੇ ਵੱਲੋਂ ਕਿਸਾਨਾਂ ਨੂੰ ਭਰੋਸੇ 'ਚ ਲੈ ਕੇ ਵਫਦ ਦੇ ਰੂਪ ਦੇ ਵਿੱਚ ਪੈਲਸ ਦਫ਼ਤਰ ਲਿਜਾਇਆ ਗਿਆ। ਪਰ ਕਿਸਾਨਾਂ ਨੇ ਇਹ ਕਿਹਾ ਕਿ ਮੀਡੀਆ ਨੂੰ ਨਾਲ ਲਿਜਾਣ ਦੀ ਮੰਗ ਸੀਗੀ, ਏਦਾਂ ਨਹੀਂ ਹੋਇਆ। ਉਹਨਾਂ ਨੇ ਕਿਹਾ ਨਹੀਂ, ਮੀਡੀਆ ਨੂੰ ਤੁਸੀਂ ਨਾਲ ਨਹੀਂ ਲਿਜਾ ਸਕਦੇ, ਕਿਉਂਕਿ ਫਿਰ ਉਹ ਵੀਡੀਓ ਬਣ ਜਾਂਦੀ ਹੈ ਤੇ ਵੀਡੀਓ ਜਿਹੜੀ ਆ ਉਹ ਬਾਹਰ ਆ ਜਾਂਦੀਆਂ ਨੇ। ਉਹ ਕਿਸਾਨਾਂ ਨੇ ਕਿਹਾ ਫਿਰ ਅਸੀਂ ਨਹੀਂ ਏਦਾਂ ਮਿਲਦੇ। ਜਿਹੜੇ ਦੂਜੇ ਗੇਟ ਦੇ ਰਾਹੀਂ ਚੁੱਪ ਕਰਕੇ ਜਿਹੜਾ ਸੀ ਉਹ ਨਿਕਲ ਗਏ ਸੁਖਬੀਰ ਸਿੰਘ ਬਾਦਲ, ਔਰ ਉਹ ਜਿਹੜਾ ਝਕਾਨੀ ਦੇ ਕੇ ਇੱਥੋਂ ਨਿਕਲ ਗਏ। ਔਰ ਇਹ ਫਿਰ ਜਿਹੜੇ ਕਿਸਾਨ ਸੀ ਉਹਨਾਂ ਦੇ ਵਿੱਚ ਫਿਰ ਗੁੱਸਾ ਜਿਹੜਾ ਇਸ ਗੱਲ ਨੂੰ ਲੈ ਕੇ ਸੀਗਾ ਵੀ ਇੱਕ ਪਾਸੇ ਪੁਲਿਸ ਵਾਲੇ ਉਹਨਾਂ ਨੂੰ ਇਹ ਕਹਿੰਦੇ ਰਹੇ ਕਿ ਅਸੀਂ ਤੁਹਾਡੀ ਮੀਟਿੰਗ ਕਰਵਾ ਦੇਵਾਂਗੇ, ਕਰਵਾ ਰਹੇ ਆ, ਪਰ ਉਹ ਉੱਥੋਂ ਵੀ ਜਿਹੜਾ ਦੀ ਉਹ ਨਿਕਲ ਗਏ। ਸਾਹਮਣੇ ਆਉਣਾ ਨਹੀਂ ਚਾਹੁੰਦੇ। ਸਾਹਮਣੇ ਇਸ ਕਰਕੇ ਨਹੀਂ ਆਉਣਾ ਚਾਹੁੰਦੇ ਕਿ ਜਿਹੜੇ ਸਿੱਧਮ ਸਿੱਧੇ ਜਿਹੜੇ ਸਵਾਲਾਂ ਦੇ ਜਵਾਬ ਨੇ ਉਹ ਦੇਣੇ ਔਖੇ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ। ਜਿੱਥੋਂ ਗੱਲ ਜਿਹੜੀ ਸ਼ੁਰੂ ਕੀਤੀ ਸੀ ਕਿ ਹੁਣ ਇਹ ਨਹੀਂ ਪਤਾ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਜਿਹੜਾ ਉਹ ਇਹ ਹੋ ਰਹੇ ਵਿਰੋਧ ਨੂੰ ਆਪਣੇ ਹੱਕ ਦੇ ਵਿੱਚ ਲੈ ਰਿਹਾ ਜਾਂ ਆਪਣੇ ਵਿਰੋਧ ਦੇ ਵਿੱਚ ਜਿਹੜਾ ਉਹ ਲੈ ਰਿਹਾ। ਅਜੇ ਤਾਂ ਦਿਨ ਜਿਹੜੇ ਆ ਉਹ 5-7 ਹੀ ਹੋਏ ਆ, ਅਜੇ ਤਾਂ ਬਹੁਤ ਦਿਨ ਪਏ ਆ। ਉਦੋਂ ਤੱਕ ਜਿਵੇਂ ਜਿਵੇਂ ਇਹ ਅੱਗੇ ਵਧੀ ਜਾਂਦਾ ਤਿਵੇਂ ਤਿਵੇਂ ਕਿਸਾਨਾਂ ਦੀ ਗਿਣਤੀ ਜਿਹੜੀ ਆ ਉਹ ਹੋਰ ਵੱਡੀ ਹੋਈ ਤੁਰੀ ਜਾ ਰਹੀ ਆ। ਇਹ ਵੱਡੇ ਇੱਕ ਵੋਟ ਬੈਂਕ ਦੇ ਨਾਲ ਸਿੱਧਾ ਪੰਗਾ ਅਕਾਲੀ ਦਲ ਕਿਵੇਂ ਲਊਗਾ, ਇਹ ਆਪਣੇ ਆਪ 'ਚ ਸਹੀ ਪੁੱਛੋ ਤਾਂ ਇੱਕ ਸਵਾਲ ਹੀ ਹੈ ਜੀ। ਬਿਲਕੁਲ ਜੀ, ਰੋਜ਼ ਆਏ ਦਿਨ ਇਹੀ ਗੱਲਾਂ ਸੁਣਦੇ ਆ। ਅੱਗੇ ਗੱਲ ਕਰਦੇ ਹੈਗੇ ਆ ਪੰਜਾਬ ਦੇ ਗੈਸਟ ਹਾਊਸ, ਸੜਕਾਂ ਇਹ ਵੀ ਵੇਚੀਆਂ ਜਾ ਰਹੀਆਂ। ਦੇਖੋ, ਆਪਾਂ ਕੱਲ ਗੱਲ ਕੀਤੀ ਸੀਗੀ ਕਿ ਜਿਹੜਾ ਸਰਕਾਰ ਹੈ, ਕੇਂਦਰ ਦੀ ਸਰਕਾਰ ਹੈ, ਉਹਦੇ ਵੱਲੋਂ ਨਵੇਂ ਨਾਮ ਦੇ ਕੇ ਮੋਨੇਟਾਈਜ਼ ਦੇ ਨਾਮ ਦੇ ਹੇਠ ਜਿਹੜੀ ਪ੍ਰਾਪਰਟੀ ਆ ਉਹ ਵੇਚੀ ਜਾ ਰਹੀ ਹੈ। ਹੁਣ ਪੰਜਾਬ ਸਰਕਾਰ ਜਿਹੜੇ ਆ ਉਹ ਵੀ ਸੈਂਕੜੇ ਸਰਕਾਰੀ ਜਾਇਦਾਦਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦਊਗੀ, ਜਿਨ੍ਹਾਂ ਦੀ ਸ਼ਨਾਖਤ ਕਰ ਲਈ ਗਈ ਆ। ਕੇਂਦਰ ਦੀ ਯੋਜਨਾ ਦੇ ਤਹਿਤ ਪੰਜਾਬ ਸਰਕਾਰ ਵੀ ਸਰਕਾਰੀ ਜਿਹੜੇ ਜਾਇਦਾਦਾਂ ਨੇ, ਇਹ ਸਰਕਾਰੀ ਜਾਇਦਾਦਾਂ ਕਹੀਆਂ ਜਾ ਰਹੀਆਂ ਨੇ, ਐਕਚੁਅਲੀ ਪਬਲਿਕ ਪ੍ਰਾਪਰਟੀ ਆ। ਇਹ ਲੋਕਾਂ ਦੀਆਂ ਜਾਇਦਾਦਾਂ ਨੇ। ਇਹਨੂੰ ਪਤਾ ਨਹੀਂ ਸਰਕਾਰੀ ਜਿਹੜਾ ਜੀ ਉਹ ਕਿਵੇਂ ਕਹੀ ਜਾਂਦੇ ਆ। ਪੰਜਾਬ ਸਰਕਾਰ ਨੇ ਵੀ ਤੇਜ਼ੀ ਦੇ ਨਾਲ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿਹੜੀਆਂ ਇਹ ਜਾਇਦਾਦਾਂ ਨੇ ਉਹਨਾਂ ਦੇ ਵੇਰਵੇ ਮੰਗੇ ਜਾ ਰਹੇ ਆ। 5 ਵਿਭਾਗਾਂ ਦੀਆਂ ਸੈਂਕੜੇ ਜਾਇਦਾਦਾਂ ਵਿਕਰੀ ਦੀ ਸ਼ਨਾਖਤ ਕੀਤੀ ਗਈ ਆ, ਜਿਨ੍ਹਾਂ ਨੂੰ ਮੁੱਢਲੇ ਪੜਾਅ ਦੇ ਵਿੱਚ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੱਤਾ ਜਾਣਾ। ਪੰਜਾਬ ਜਨਤਕ ਉਦਮ ਤੇ ਵਿਨੇਸ਼ ਵਿਭਾਗ ਜਿਹੜਾ ਵਿੱਤ ਵਿਭਾਗ ਹੈ, ਉਹਦੇ ਡਾਇਰੈਕਟਰ ਦੇ ਵੱਲੋਂ ਕੌਮੀ ਮੁਦਰੀਕਰਨ ਪਾਈਪਲਾਈਨ ਯੋਜਨਾ ਦੇ ਤਹਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ। ਵਿਭਾਗ ਦੇ ਵੱਲੋਂ ਇਸ ਮੀਟਿੰਗ ਦੀ ਕਾਰਵਾਈ 28 ਜੁਲਾਈ ਨੂੰ ਜਾਰੀ ਕੀਤੀ ਗਈ ਸੀ। ਖੇਤੀ ਵਿਭਾਗ, ਬਿਜਲੀ ਵਿਭਾਗ, ਪੇਂਡੂ ਵਿਭਾਗ ਤੇ ਪੰਚਾਇਤ ਵਿਭਾਗ, ਤਕਨੀਕੀ ਸਿੱਖਿਆ ਵਿਭਾਗ, ਇਹਦੇ ਜਿਹੜੀ ਜਾਇਦਾਦ ਆ ਉਹ ਵੇਚਣ ਲਈ ਹਾਲੇ ਪੱਲਾ ਜਿਹੜਾ ਉਹ ਨਹੀਂ ਫੜਾਇਆ ਗਿਆ। ਲੋਕ ਨਿਰਮਾਣ ਵਿਭਾਗ ਦੇ ਵੱਲੋਂ 53 ਜਿਹੜੇ ਹੈਗੇ ਨੇ ਆਰਾਮ ਘਰ ਜਿਹੜੇ ਬਣਾਏ ਹੋਏ ਨੇ, ਰੈਸਟ ਹਾਊਸ,
ਇਹਨਾਂ ਦੀ ਸ਼ਨਾਖਤ ਕੀਤੀ ਗਈ ਆ। 10 ਸੜਕਾਂ ਦੀ ਸ਼ਨਾਖਤ ਜਿਹੜੀ ਆ ਉਹ ਕੀਤੀ ਗਈ ਹੈ ਔਰ ਕੇਂਦਰੀ ਵਿੱਤ ਮੰਤਰੀ ਦੇ ਵੱਲੋਂ ਇਹ ਕਿਹਾ ਗਿਆ ਕਿ ਇਹਨਾਂ ਦੀ ਜਿਹੜੀ ਮਲਕੀਅਤ ਆ ਸਰਕਾਰੀ ਰਹੂਗੀ। ਤਾਂ ਡਰਾਮਾ ਆ, ਕਿਹਨੇ ਕਿਹੜੀ ਜਿਹੜੀ ਉਹ ਸਰਕਾਰੀ ਰਹਿਣੀ ਆ, ਕੀ ਕੁਝ ਜਿਹੜਾ ਉਹ ਰਹਿਣਾ। ਅੰਮ੍ਰਿਤਸਰ ਦੇ ਗੁਰੂ ਨਾਨਕ ਆਡੀਟੋਰੀਅਮ, ਗੋਲਬਾਗ ਸਪੋਰਟਸ ਕੰਪਲੈਕਸ, ਮਹਾਰਾਜਾ ਰਣਜੀਤ ਸਿੰਘ ਆਡੀਟੋਰੀਅਮ, ਲੁਧਿਆਣਾ ਦੇ ਵਿੱਚ ਕੁਝ ਜ਼ਮੀਨ ਦੀ ਸੂਚੀ ਜਿਹੜੀ ਉਹ ਦਿੱਤੀ ਗਈ ਆ। ਸਪੋਰਟਸ ਵਿਭਾਗ ਨੇ ਸਕੀਮ ਦੇ ਤਹਿਤ ਸੂਚਨਾ ਇਹ ਦਿੱਤੀ ਹੈ ਕਿ ਮੁਹਾਲੀ ਦਾ ਖੇਡ ਸਟੇਡੀਅਮ, ਦਸ਼ਮੇਸ਼ ਮਾਰਸ਼ਲ ਆਰਟ ਸਪੋਰਟਸ ਅਕੈਡਮੀ ਸ਼ਾਮਲ ਹੈ। ਮੋਗਾ, ਫਿਰੋਜ਼ਪੁਰ ਤੇ ਲੁਧਿਆਣਾ ਵਿਚਲੀਆਂ ਜਾਇਦਾਦਾਂ ਨੂੰ ਵੀ ਇਸੇ ਏਜੰਡੇ ਦੇ ਉੱਤੇ ਜਿਹੜਾ ਉਹ ਰੱਖਿਆ ਗਿਆ। ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੇ ਪਹਿਲਾਂ ਹੀ ਦਰਜਨ ਦੇ ਕਰੀਬ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੱਤੇ ਹੋਣ ਦੀ ਗੱਲ ਆਖੀ ਹੈ ਤੇ ਆਪਣਾ ਪੱਲਾ ਜਿਹੜਾ ਜੀ ਉਹ ਝਾੜ ਲਿਆ। ਹੁਣ ਇਹ ਕਿਹਾ ਜਾਊਗਾ ਅਸੀਂ ਕੀ ਕਰੀਏ, ਤਾਂ ਸੈਂਟਰ ਦੀ ਸਰਕਾਰ ਜਿਹੜੀ ਉਹ ਦੇਣਾ ਚਾਹੁੰਦੀ ਹੈ, ਪਰ ਇਹ ਮਿਲੀ ਭੁਗਤ ਆ। ਮਿਲੀ ਭੁਗਤ ਦੇ ਨਾਲ ਲੋਕਾਂ ਦੀ ਜਿਹੜੀ ਜਾਇਦਾਦ ਆ ਉਹਨੂੰ ਤੇਜ਼ੀ ਦੇ ਨਾਲ ਇੱਕ ਕਿਸਮ ਨਾਲ ਵੇਚਿਆ ਜਾ ਰਿਹਾ। ਉਧਰ ਤਾਂ ਆਪਾਂ ਪੰਜਾਬ ਦੀ ਜਾਇਦਾਦ ਦੀ ਗੱਲ ਕਰਦੇ ਹਾਂ, ਤੇ ਉਧਰ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਘੇਰਿਆ ਹੋਇਆ ਜਾਇਦਾਦਾਂ ਵੇਚਣ ਦੇ ਮਾਮਲੇ 'ਚ। ਦੇਖੋ, ਇਹ ਘੱਟੋ ਘੱਟ ਜਿਹੜੇ ਵਿਰੋਧੀ ਧਿਰਾਂ ਦੇ ਵੱਲੋਂ ਉਹ ਸਵਾਲ ਤਾਂ ਉਠਾ ਰਿਹਾ ਔਰ ਉਹਨੇ ਇਹ ਗੱਲ ਕਹੀ ਆ ਕਿ ਕੇਂਦਰ ਦੀ ਸਰਕਾਰ ਇਹ ਕਹਿੰਦੀ ਆ, ਉਹ ਨਾਅਰਾ ਦਿੰਦੀ ਆ ਕਿ 70 ਸਾਲਾਂ 'ਚ ਕੁਝ ਨਹੀਂ ਹੋਇਆ ਮੁਲਕ ਦੇ ਵਿੱਚ, ਅਸੀਂ ਕੀਤਾ ਜੋ ਕੀਤਾ। ਰਾਹੁਲ ਗਾਂਧੀ ਕਹਿੰਦਾ ਕਿ 70 ਸਾਲਾਂ ਦੇ ਵਿੱਚ ਜਿਹੜੀ ਲੋਕਾਂ ਦੀ ਜਾਇਦਾਦ ਬਣੀ ਮੁਲਕ ਦੇ ਵਿੱਚ ਉਹਨੂੰ ਵੇਚਿਆ ਜਾ ਰਿਹਾ, ਇਹ ਕਮਾਈ ਜਿਹੜੀ ਇਹ ਕੀਤੀ ਜਾ ਰਹੀ ਹੈ। ਔਰ ਕਾਂਗਰਸ ਨੇ ਇਹ ਕਿਹਾ ਕਿ ਕੇਂਦਰ ਸਰਕਾਰ ਦੀ ਇਹ ਲੁੱਟ ਨੂੰ ਕਾਨੂੰਨੀ ਰੂਪ ਦੇ ਕੇ ਬੜੇ ਇੱਕ ਸਿਸਟੇਮੈਟਿਕਲੀ ਲੁੱਟਮਾਰ ਕਰਨ ਦੇ ਬਰਾਬਰ ਹੈ। ਔਰ ਪਾਰਟੀ ਇਹ ਵੀ ਕਹਿੰਦੀ ਹੈ ਕਿ ਦਹਾਕਿਆਂ ਦੇ ਦੌਰਾਨ ਬਣਾਏ ਗਏ ਜਨਤਕ ਅਸਾਸੇ ਜਿਹੜੇ ਨੇ ਉਹਨਾਂ ਨੂੰ ਹੁਣ ਚੁਣੇ ਹੋਏ ਕੁਝ ਗਿਣਤੀ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ। ਕਾਂਗਰਸ ਨੇ ਵੀ ਕਿਹਾ ਕਿ ਸਰਕਾਰ ਕਰੋੜਾਂ ਰੁਪਏ ਦੀ ਜਾਇਦਾਦ ਜਿਹੜੀ ਆ ਉਹ ਲੋਕਾਂ ਦੀ ਮਿਹਨਤ ਦੇ ਨਾਲ ਬਣੀ ਆ, ਉਹ ਆਪਣੇ ਅਰਬਪਤੀ ਮਿੱਤਰਾਂ ਨੂੰ ਦੇ ਰਹੀ ਆ। ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੇ ਇਸ ਸਟੈਪ ਨੂੰ ਲੰਮੇ ਹੱਥੀ ਲਿਆ ਔਰ ਇਹ ਕਿਹਾ ਕਿ ਮੋਦੀ ਸਰਕਾਰ ਭਾਰਤ ਦੇ ਤਾਜ ਦੇ ਰਤਨ ਵੇਚ ਰਹੀ ਆ, ਜਿਹੜੇ ਕਿ ਲੋਕਾਂ ਦੇ ਪੈਸੇ ਦੇ ਨਾਲ 70 ਸਾਲਾਂ ਦੇ ਵਿੱਚ ਕਮਾਏ ਗਏ ਆ। ਪੀ ਚਿਦੰਬਰਮ ਦੇ ਨਾਲ ਸਾਂਝੇ ਤੌਰ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਇਹ ਕਹਿੰਦੀ ਆ ਕਿ ਭਾਰਤ ਦੇ ਵਿੱਚ 70 ਸਾਲਾਂ 'ਚ ਕੁਝ ਨਹੀਂ ਹੋਇਆ, ਪਰ ਹੁਣ ਇਹਨਾਂ 70 ਸਾਲਾਂ ਦੇ ਦੌਰਾਨ ਬਣੀਆਂ ਜਾਇਦਾਦਾਂ ਨੂੰ ਜਿਹੜੇ ਆਪਣੇ ਦੋਸਤ ਨੇ ਕਾਰਪੋਰੇਟ ਅਦਾਰਿਆਂ ਦੇ ਉਹਨਾਂ ਨੂੰ ਵੇਚਿਆ ਜਾ ਰਿਹਾ। ਉਹਨੇ ਇਹ ਵੀ ਗੱਲ ਜਿਹੜੀ ਕਹੀ ਕਿ ਪਹਿਲਾਂ ਤਾਂ ਇਹ ਸੀਗੀਆਂ ਕਿ ਸੜਕ ਬਣਾਓ, ਉਹਦੇ ਉੱਤੇ ਟੋਲ ਲਾਓ, ਹੁਣ ਕਹਿੰਦੇ ਜਿਹੜੀਆਂ ਬਣੀਆਂ ਹੋਈਆਂ ਸੜਕਾਂ ਨੇ ਉਹ ਕਾਰਪੋਰੇਟ ਅਦਾਰਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਉਹਨਾਂ ਨੂੰ ਬਣਾਉਣੀਆਂ ਵੀ ਨਾ ਪੈਣ, ਉਹਦੇ ਉੱਤੇ ਮਹਿਜ਼ ਉਹ ਟੋਲ ਲਾ ਕੇ ਲੋਕਾਂ ਤੋਂ ਪੈਸੇ ਇਕੱਠੇ ਕਰ ਲੈਣ। ਜਿਹੜੇ 에ਅਰਪੋਰਟ 25 ਦੇ ਕਰੀਬ ਦਿੱਤੇ ਜਾ ਰਹੇ ਆ ਪ੍ਰਾਈਵੇਟ ਹੱਥਾਂ 'ਚ, ਸਭ ਨੂੰ ਪਤਾ ਹੈ ਕਿ ਇਹ ਕਿਹਨੂੰ ਦਿੱਤੇ ਜਾ ਰਹੇ ਆ, ਕਿਹੜੇ ਕਾਰਪੋਰੇਟ ਅਦਾਰੇ ਨੇ ਜਿਨ੍ਹਾਂ ਨੂੰ ਇਹ ਸਾਰੇ ਦੇ ਸਾਰੇ ਦਿੱਤੇ ਜਾ ਰਹੇ ਨੇ। 2 ਜਾਂ 3 ਉਹੀ ਨੇ, ਉਹਨਾਂ ਦੇ ਕੋਲੇ ਸਾਰੀ ਜਾਇਦਾਦ ਜਿਹੜੀ ਉਹ ਚਲੇ ਜਾਣੀ ਹੈ। ਪਰ ਇਹਦੇ 'ਚ ਵੱਡਾ ਸਵਾਲ ਇਹ ਆ ਕਿ ਜਿਵੇਂ ਕੁਝ ਪਹਿਲਾਂ ਵੱਡੇ ਅਦਾਰੇ ਜਿਹੜੇ ਅਮੀਰਾਂ ਦੇ ਵਿੱਚ ਸ਼ਾਮਲ ਹੁੰਦੇ ਸੀਗੇ, ਉਹ ਇੱਥੋਂ ਲਾ ਕੇ ਚੂਨਾ ਬੈਂਕਾਂ ਨੂੰ ਨਿਕਲ ਗਏ, ਉਹ ਲੱਭੇ ਹੀ ਨਹੀਂ, ਭਗੌੜੇ ਹੋ ਗਏ। ਤੇ ਜਦੋਂ ਇਹ ਸਾਰੀ ਦੀ ਸਾਰੀ ਮੁਲਕ ਦੀ ਜਾਇਦਾਦ 2-3 ਲੋਕਾਂ ਨੂੰ ਗਿਰਵੀ ਰੱਖ ਦਿੱਤੀ ਜਾਊਗੀ ਤੇ ਇਹ ਕੀ ਪਤਾ ਜੀ ਕਿ ਉਹ ਕਦੋਂ ਇਸ ਮੁਲਕ ਦੇ ਵਿੱਚੋਂ ਉਹ ਨਿਕਲ ਜਾਣ, ਤੇ ਫਿਰ ਲੋਕ ਕੀ ਕਰਨਗੇ? ਸਵਾਲ ਤਾਂ ਬਹੁਤ ਵੱਡੇ ਨੇ। ਬਿਲਕੁਲ ਜੀ, ਲੋਕ ਵੀ ਬਹੁਤ ਲੇਟ ਉੱਠਦੇ ਹੈਗੇ, ਬਹੁਤ ਲੇਟ ਉੱਠ। ਬਹੁਤ ਬਹੁਤ ਧੰਨਵਾਦ ਬਲਤੇਜ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ।